अस्सलामुअलैकुम सत श्री अकाल। मैं तुहाडे नाल इरफान समोर और इस टाइम तुसी देख रहे हो मेरे नाल मेरे मित्र प्यारे मेरे सरदार भरा मौजूद ने और बाबा गुरु नानक देव जी दे गुरपुरब दीआं तकरीबात च शिरकत करन लई ये मेरे भरा जर्मनी तो आए सी और तकरीबात ख़त्म हो चुकियां ने और हुण मेरे कोल आए ने इत्थे डेरे मेरे ते और असी चाय शाय पीती और हुण मैं क्या इन्हां नूं थोड़ा जा मैं लाहौर फिरा लवां। इन्हां ने कहा जी लाहौर दीआं लोकल जिहड़ियां स्ट्रीट्स ने सानू वो थोड़ियां विजिट करवाओ तो चलने ज़रा इन्हों सैर करवाने लाहौर दी। चलो सरदार जी ज़रा घूमते फिरते हैं, इधरों निकल जाओ, चलो इधर चले चल ਪੰਜਾਬ ਦੇ ਕਿਹੜੇ ਇਲਾਕੇ ਨਾਲ? ਅਸੀਂ ਖੰਨੇ ਤੋਂ ਜੀ, ਲੁਧਿਆਣੇ ਨੇੜੇ। ਤੁਸੀਂ ਕਿਹੜੇ ਇਲਾਕੇ ਨਾਲ ਸੰਬੰਧ? ਸਾਡਾ ਜਲੰਧਰ ਸੀ, ਤਹਿਸੀਲ ਨਵਾਂ ਸ਼ਹਿਰ ਸੀ, ਥਾਣੇ ਬੰਗੇ ਪਿੰਡ ਲੱਗੇ। ਉਹ ਬੰਗੇ ਮੇਰੇ ਨਾਨਕੇ ਜੀ। ਹਾਂ ਜੀ, ਨਵੇਂ ਸ਼ਹਿਰ ਤਾਂ ਤੁਹਾਡੇ ਬੰਗੇ? ਹਾਂ ਬੰਗੇ। ਬੰਗੇ ਨਾਲ ਕਿਹੜਾ ਪਿੰਡ ਸੀ? ਕਿ ਖਾਸ ਬੰਗੇ ਤੋਂ? ਲਗੇਰੀ ਪਿੰਡ ਤੇ ਇਹ ਵੀ ਜਲੰਧਰ ਤੋਂ ਨੇ। ਮੇਰੇ ਨਾਨਕੇ ਨੇ ਬੰਗਿਆਂ ਦੇ ਨਵਾਂ ਸ਼ਹਿਰੋਂ ਦੇ। ਮਾਮੂ ਮੇਰੇ ਹੁਸ਼ਿਆਰਪੁਰ ਦੇ ਸੀ, ਭੱਦੀ ਦੇ ਸੀ। ਅੱਛੇ ਭੱਦੀ ਪਿੰਡ ਤੋਂ ਹੀ। ਹਾਂ ਭੱਦੀ ਠੀਕ ਹੈ। ਜ਼ਿਕਰ ਸੁਣਿਆ ਕਿੱਦਾਂ ਆਉਂਦੀਆਂ ਪੁਰਾਣੀਆਂ ਯਾਦਾਂ? ਆਉਂਦੀਆਂ ਜੀ, ਬੜੀਆਂ ਆਉਂਦੀਆਂ ਯਾਦਾਂ। ਆਓ ਲੈ ਚਲੀਏ ਜਲੰਧਰ ਨੂੰ ਦੇਖਾਂਗੇ ਹਾਂਜੀ ਪੁਰਾਣੀਆਂ ਯਾਦਾਂ। चलो जी अगे चलने थोड़ा होर तुहानूं विजिट करवाने ऐ ते निकलते ही तुहाडा कोई गवांढी तुहानूं मिल ਜੋ ਜੀ ਗੁੱਜਰ ਮਿਲਕ ਸ਼ਾਪ ਜਿੰਦਾ ਤੁਸੀਂ ਅਕਸਰ ਪੰਜਾਬੀ ਪ੍ਰਚਾਰ ਦੇ ਵੀਲਾਗ ਵੇਖਦੇ ਰਹਿੰਦੇ ਹੋ ਤੇ ਇਹ ਬਾਜੀ ਜੇ ਜਿਨ੍ਹਾਂ ਦੇ ਕੋਲ ਅਸੀਂ ਆਈਦਾ ਤੇ ਇਹ ਜੀ ਮਿਲਣ ਆਏ ਜੇ ਤੁਹਾਨੂੰ ਸਲਾਮ। अपने सरदार भरा ने जर्मनी तो आए ने। ਪਨੀਰ ਬਣਾ ਰਿਹਾ ਜੀ, ਦਹੀਂ ਜੀ, ਠੀਕ ਹੈ ਜੀ। ਕਿਆ ਲੱਸੀ ਵਾਲਾ ਦਹੀਂ ਹੈ, ਖਾਣੇ ਵਾਲਾ ਦਹੀਂ ਹੈ ਜੀ। ਦੋਏ ਕੰਮ ਕਰਨੇ ਜੀ ਦੱਸੀ ਨਹੀਂ। ਇੱਥੇ 2 in 1 ਚੱਲਦਾ ਹੈ। ਹਾਂਜੀ। ਇਹ ਰਾਤ ਦੇ ਟਾਈਮ ਇੱਥੇ ਦੁੱਧ ਜਲੇਬੀਆਂ ਵੀ ਚੱਲਦੀ ਹੈ ਜੇ, ਕਮਾਲ ਦੀ ਹੈ। ਤੇ ਰਾਤ ਨੂੰ ਆ ਕੇ ਛਕਾਂਗੇ ਜ਼ਰੂਰ। ਹਾਂ ਰਾਤ ਨੂੰ ਜ਼ਰੂਰ, ਰਾਤ ਨੂੰ ਜ਼ਰੂਰ। ਆ ਕੇ ਦੁੱਧ ਜਲੇਬੀ ਛਕਾਂਗੇ। ਆ ਜਾਓ। ਆ ਜਾਓ ਭਾਜੀ। ਜਲੇਬੀਆਂ ਦਾ ਤੁਹਾਨੂੰ ਮੈਨੂੰ ਲੱਗਦਾ ਖਾ ਚੁੱਕੇ ਆ। ਇਹ ਜਲੇਬੀਆਂ ਤੁਸੀਂ ਖਾਣਾ ਅੱਛਾ ਜੀ। ਪੁਰਾਣਾ ਬਾਜ਼ਾਰ ਹੈ ਸਾਰਾ ਜੀ। ਬਾਜ਼ਾਰ ਦਾ ਨਾਂ ਕੀ ਹੈ ਜੀ? ਇਹ ਨੀਲਮ ਬਲਾਕ ਹੈ ਜੀ। ਇਹ 80 ਦੇ ਕਰੀਬ ਬਣਿਆ ਵਾ ਆਪਣਾ ਇਹ ਬਲਾਕ ਸਾਰੇ। ਅਲਾਮਾ ਇਕਬਾਲ ਟਾਊਨ ਇਹਨੂੰ ਕਹਿੰਦੇ ਆ। 80 ਦੇ ਉਹਦਾ ਬਲਾਕ ਹੈ। ਇਸ ਤੋਂ ਅੱਗੇ ਫਿਰ ਅੱਗੇ ਸਬਨਾਬਾਦ ਵਗੈਰਾ ਹੈ ਸਾਰਾ ਹੋਇਆ। ਅਜੇ ਤਾਂ ਜੁਮੇ ਦਾ ਟਾਈਮ ਹੈ ਨਾ। ਅੱਛਾ ਜੀ। ਇਹ ਜਿਵੇਂ ਹੀ ਥੋੜੀ ਜਿਹੀ ਸ਼ਾਮ ਹੋਏਗੀ ਤੇ ਇੱਥੇ ਦੁੱਧ ਜਲੇਬੀ ਵਾਲੇ ਪੂਰਾ ਕੁਰਸੀਆਂ ਲੱਗ ਜਾਂਦੀਆਂ, ਲੋਕ ਇੱਥੇ ਆਉਂਦੇ ਤੇ ਰਸ਼ ਇੱਥੇ ਫੁੱਲ ਹੁੰਦਾ। ਮਤਲਬ ਲਾਹੌਰ ਦੀ ਲਾਈਫ ਜਿਹੜੀ ਹੈ ਉਹ ਤੁਹਾਨੂੰ ਸ਼ਾਮ ਤੋਂ ਬਾਅਦ ਜਾਗਦੀ ਹੋਈ ਮਿਲੇਗੀ। ਜੀ ਹਾਂ ਸ਼ਾਮ ਬਹੁਤ ਦਿਨ ਦੇ ਟਾਈਮ ਥੋੜਾ ਇਹ ਹੁੰਦਾ ਹੈ ਕਿ ਲੋਕ ਆਪਣੇ ਖਾਸ ਕਰ ਜੁਮਾ ਸੀ ਨਾ, ਜੁਮਾ ਦੇ ਨਮਾਜ਼ ਤੇ ਲੋਕ ਲਓ ਜੀ ਹੈ ਆਪਣਾ ਰਾਣਾ ਸਾਹਿਬ। ਆਪਣਾ ਰਾਣਾ ਸਾਹਿਬ ਤੇ ਤਾਰਕ ਜਟਾਲਾ ਸਾਹਿਬ ਵੀ ਖੜੇ ਨੇ ਤੇ ਦੱਸਦੇ ਜਾਈਏ ਜੀ। ਰਾਣਾ ਸਾਹਿਬ ਦਾ ਹੁਣ ਅਕਸਰ ਸਾਡੇ ਕੋਲ ਆਉਣਾ ਹੁੰਦਾ ਹੈ। ਰਾਣਾ ਸਾਹਿਬ ਤੁਸੀਂ ਜਸਵਿੰਦਰ ਸਿੰਘ ਵਾਲੀ ਜਿਹੜੀ ਵੀਡੀਓ ਸੀ ਉਹ ਦੇਖ ਚੁੱਕੇ ਹੋਵੋਗੇ ਤੇ ਤਾਰਕ ਜਟਾਲਾ ਸਾਹਿਬ ਪੰਜਾਬੀ ਪ੍ਰਚਾਰ ਦੇ ਜਨਰਲ ਸੈਕਟਰੀ ਨੇ। ਤੇ ਠੀਕ ਠਾਕ ਹੋ? ਮਿਹਰਬਾਨੀ ਜੀ। ਕਦੋਂ ਤਸ਼ਰੀਫ ਨੇ ਆਏ? ਅਸੀਂ 15 ਤਰੀਕ ਨੂੰ ਆਏ ਸੀਗੇ ਜੀ। ਗੁਰੂ ਨਾਨਕ ਪਾਤਸ਼ਾਹ ਪੁਰਬ ਤੋਂ 2 ਦਿਨ ਪਹਿਲਾਂ। ਅੱਛਾ। ਤੇ ਉਸ ਤੋਂ ਬਾਅਦ ਫਿਰ ਤੁਹਾਡੇ ਦਰਸ਼ਨ ਕਰ ਰਹੇ ਆ, ਤੁਹਾਡੇ ਨਾਲ ਗੱਲਾਂ ਬਾਤਾਂ। ਨਨਕਾਣਾ ਸਾਹਿਬ ਹੋਇਆ ਪਿਆਰ ਨੂੰ ਤੁਹਾਡਾ। ਹਾਂਜੀ ਨਨਕਾਣਾ ਸਾਹਿਬ ਹੋਇਆ, ਕਰਤਾਰਪੁਰ ਬਿਲਕੁਲ ਜੀ ਹੋਏ। ਕਰਤਾਰਪੁਰ ਵੀ ਤੁਹਾਡੇ ਪਿਆਰ ਦੀਆਂ ਝੋਲੀਆਂ ਭਰ ਕੇ ਖਾ ਰਹੇ ਆ। ਚਲੋ ਜੀ। ਇੰਡੀਆ ਤੋਂ ਕਦੋਂ ਆਏ? ਇੰਡੀਆ ਤੋਂ ਸਾਨੂੰ ਬੜੇ ਅਰਸਾ ਹੋ ਗਿਆ ਜੀ, ਬੜਾ ਅਰਸਾ ਹੋ ਗਿਆ ਇੰਡੀਆ ਤੋਂ ਆਏ। ਨਹੀਂ ਤਾਂ ਤੁਸੀਂ ਹੁਣ ਇੰਡੀਆ ਤੋਂ ਨਹੀਂ ਤੇ ਪਾਕਿਸਤਾਨ ਆਏ? ਫਿਰ ਕਿੱਥੋਂ ਆਏ? ਅਸੀਂ ਜਰਮਨੀ ਤੋਂ ਆਏ। ਇਹ ਜਰਮਨੀ ਤੋਂ ਆਏ ਨੇ ਸਾਰੇ ਜਰਮਨੀ। ਪਿਛੋਕੜ ਸਾਡਾ ਜਿਹੜਾ ਉਹ ਇੰਡੀਆ ਨਾਲ ਹੈ, ਪਰ ਪਿਛਲੇ ਤਕਰੀਬਨ 30 ਸਾਲ ਤੋਂ ਅਸੀਂ ਜਲਾਵਤਨ ਹੈ। ਓਏ ਹੋਏ ਹੋਏ, ਉਹ ਕਿਉਂ ਜੀ? ਉਹ ਸਾਡਾ ਮੁਲਕ ਦੱਬੀ ਬੈਠੇ। ਤੁਹਾਨੂੰ ਪਤਾ ਹੋਣਾ ਵੀ ਸਾਡਾ ਮੁਲਕ ਆ ਵੀ ਸਾਡੀ ਰਾਜਧਾਨੀ ਸੀ ਲਾਹੌਰ ਵੀ। ਜਲਾਵਤਨ ਕੌਣ ਹੁੰਦੇ ਜੀ? ਜਿਹੜੇ ਗੁਲਾਮ ਹੋਣ, ਆਪਣੇ ਮੁਲਕ ਵਿੱਚ ਗੁਲਾਮ ਹੋਣ, ਉਹੀ ਜਲਾਵਤਨੀ ਕੱਟੂਗਾ। ਹਾਂਜੀ
ਠੀਕ ਨਹੀਂ ਇਸ ਕਰਕੇ ਅਸੀਂ ਆਪਣੀ ਆਜ਼ਾਦੀ ਵਾਸਤੇ, ਆਪਣੇ ਵਤਨ ਵਾਸਤੇ, ਆਪਣੇ ਖਾਲਿਸਤਾਨ ਵਾਸਤੇ, ਖੁੱਸੇ ਰਾਜ ਵਾਸਤੇ ਗੱਲ ਕਰਦੇ ਆ, ਆਵਾਜ਼ ਉਠਾਉਂਦੇ ਆ। ਉੱਥੋਂ ਦੀ ਜਿਹੜੀ ਹਿੰਦੁਸਤਾਨ ਦੀ ਗੌਰਮੈਂਟ ਹੈ ਉਹ ਸਾਡੇ ਤਸ਼ੱਦਦ ਕਰਦੀ ਹੈ, ਸਾਨੂੰ ਨਹੀਂ ਗੱਲ ਕਰਨ ਦਿੰਦੀ। ਅੱਛਾ। ਜਿਹੜੇ ਉੱਥੇ ਨੇ ਵੀ ਉੱਥੇ ਉਹਨੂੰ ਜਿਹੜਾ ਜੁੜਾ ਡੱਕ ਦਿੰਦੇ ਨੇ। 84 ਸਾਡੇ ਤੇ ਜੋ ਕੁਛ ਹੋਇਆ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਅਨੇਕਾਂ ਨੌਜਵਾਨਾਂ ਨੂੰ ਸ਼ਹੀਦ ਕੀਤਾ। ਉਸ ਵਾਕਿਏ ਤੋਂ ਬਾਅਦ ਫਿਰ ਤੁਸੀਂ ਗਏ? ਜੀ ਬਿਲਕੁਲ, ਉਹ ਤੋਂ ਬਾਅਦ ਨਵੰਬਰ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ, ਉਹ ਤੋਂ ਬਾਅਦ ਕਿੰਨਾ ਸਾਡਾ ਕਤਲੇਆਮ ਹੋਇਆ ਉੱਥੇ। ਤੁਹਾਡਾ ਤਾਂ ਲੱਗ ਖਾਲਸਾ ਮੂਵਮੈਂਟ ਹਾਂਜੀ, ਖਾਲਿਸਤਾਨ ਮੂਵਮੈਂਟ ਨਾਲ ਸੰਬੰਧਿਤ ਹੈ। ਉਸ ਸੇ ਤੁਸੀਂ ਮਤਲਬ ਹੈ ਕਿ ਹੁਣ ਇੰਡੀਆ ਨਹੀਂ ਜਾ ਸਕਦੇ। ਨਹੀਂ, ਇੰਡੀਆ ਤਾਂ ਵੈਸੇ ਸਾਨੂੰ ਨਫ਼ਰਤ ਹੈ ਇੰਡੀਆ ਤੋਂ। ਇੰਡੀਆ ਜਾਵਾਂਗੇ ਅਸੀਂ ਜਦੋਂ ਸਾਡਾ ਆਪਣਾ ਦੇਸ਼ ਬਣੂਗਾ। ਜੇ ਜਾਈਏ ਤਾਂ ਅਸੀਂ ਉਸ ਆਜ਼ਾਦ ਧਰਤੀ ਤੇ ਪੈਰ ਰੱਖੀਏ, ਗੁਲਾਮ ਬਣ ਕੇ ਨਹੀਂ ਅਸੀਂ ਉੱਥੇ ਰਹਿਣਾ ਚਾਹੁੰਦੇ ਹਾਂ। ਨਾ ਤੁਹਾਡਾ ਮਸਲਾ ਕੀ ਹੈ? ਮਸਲਾ ਇਹ ਥੋੜ੍ਹਾ ਹੈ ਜਿਹਾ। ਮਸਲਾ ਇਹ ਹੈ ਖਾਲਿਸਤਾਨ ਦਾ ਕੀ ਪਸ ਮੰਜ਼ਰ, ਬੈਕਗ੍ਰਾਉਂਡ ਕੀ ਹੈ? ਜਦੋਂ ਤੁਹਾਡੀ ਆਪਣੀ ਵੰਡ ਹੋਈ ਆ ਹਾਂ। 1947 ਵਿੱਚ, ਸਿੱਖਾਂ ਨੇ ਆਪਣੇ ਆਪ ਨੂੰ ਇਹ ਕਿਹਾ, ਉਹ ਸਿੱਖ ਲੀਡਰ ਉਸ ਸਮੇਂ, ਵੀ ਅਸੀਂ ਹਿੰਦੁਸਤਾਨ ਨਾਲ ਰਹਿਣਾ ਹੋਇਆ। ਜੋੜ ਲਿਆ। ਤੁਸੀਂ ਆਪਣਾ ਸਿਆਣਪ ਕੀਤੀ, ਤੁਹਾਡੇ ਲੀਡਰ ਜਨਾਬ ਸਾਹਿਬ ਨੇ ਸਿਆਣਪ ਕੀਤੀ, ਉਹਨੇ ਆਪਣਾ ਦੇਸ਼ ਵੱਖਰਾ ਲੈ ਲਿਆ। 47 ਤੋਂ ਪਹਿਲਾਂ ਪੰਜਾਬ ਇੱਕ ਵੱਖਰਾ ਮੁਲਕ ਸੀਗਾ ਜਿਹਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਜਿਹਨੂੰ ਸਭ ਤੋਂ ਅਖੀਰ ਵਿੱਚ ਆ ਕੇ ਅੰਗਰੇਜ਼ਾਂ ਨੇ ਗੁਲਾਮ ਕੀਤਾ। ਤੁਹਾਨੂੰ ਇਤਿਹਾਸ ਦਾ ਪਤਾ ਹੋਵੇ। ਬਿਲਕੁਲ ਜੀ, ਹੈ ਨਾ। ਅਸੀਂ ਆਪਣਾ ਖੁੱਸੇ ਹੋਇਆ ਰਾਜ ਜਿਹੜਾ ਨਾ, ਜਦੋਂ ਉਹਦੀ ਅਸੀਂ ਤੜਫ ਆਜ਼ਾਦ ਲਈ ਹੋਏ, ਬੱਚੇ ਫਿਰਦੇ ਜਦੋਂ ਆਜ਼ਾਦ ਹੋਇਆ ਭਾਰਤ, ਆਜ਼ਾਦ ਹੋਇਆ, ਤੁਸੀਂ ਆਪਣਾ ਖਿੱਤਾ ਲੈ ਲਿਆ। ਸਾਡੇ ਲੀਡਰਾਂ ਨੇ ਕਹਿ ਲਿਆ ਵੀ ਅਸੀਂ ਹਿੰਦੂਆਂ ਨਾਲ ਹੀ ਰਹਾਂਗੇ। ਤੁਹਾਡੇ ਲੀਡਰਾਂ ਨੇ ਕੀਤਾ ਜਾਂ 47 ਦੇ ਫੰਡ ਦੇ ਵਿੱਚ ਸਾਡੇ ਲੀਡਰਾਂ ਨਾਲ ਧਰੋਹ ਕੀਤਾ ਨਹਿਰੂ ਗਾਂਧੀ ਨੇ। ਉਦੋਂ ਉਹਨੇ ਕਹਿ ਦਿੱਤਾ, ਉਹਨੇ ਕਹਿ ਦਿੱਤਾ ਵੀ ਆ ਤੁਹਾਨੂੰ ਅਸੀਂ ਵੱਖਰਾ ਖਿੱਤਾ ਦੇ ਦਿਆਂਗੇ ਜਿੱਥੇ ਤੁਸੀਂ ਆਜ਼ਾਦੀ ਇੰਨੇ ਕੁ ਮਾਣੋਗੇ। ਕਿਉਂ? ਉਹਨਾਂ ਨੇ ਗਮਰਾਹ ਕੀਤਾ ਉਹਨਾਂ ਲੀਡਰਾਂ ਨੂੰ, ਕੌਮ ਨੂੰ, ਵੀ ਪਹਿਲਾਂ ਮੁਸਲਮਾਨ ਅਸੀਂ ਆਉਂਦੇ ਰਹੇ, ਅਸੀਂ ਮੁਸਲਮਾਨਾਂ ਨਾਲ ਨਹੀਂ, ਅਸੀਂ ਹਿੰਦੂਆਂ ਨਾਲ ਰਹਿਣਾ ਚਾਹੁੰਦੇ ਹਾਂ। ਪਰ ਉਹਨਾਂ ਨੇ ਉਹ ਧਰੋਹ ਕੀਤਾ ਸਾਡੇ ਨਾਲ। ਕਿਰਤ ਘਣ ਲੋਕ ਨੇ ਹਿੰਦੂ, ਜਿਹੜੀ ਸਾਮਰਾਜ ਹੈ, ਤੇ ਉਹਨੇ ਫਿਰ ਸਾਡੇ ਹੱਕ ਜਿਹੜੇ ਆ ਜਿਹੜੀ ਉਹ ਗਲਤੀ ਹੋਈ ਨਾ, ਉਹਦਾ ਹੀ ਜਿਹੜਾ ਅਸੀਂ ਆ ਸਭ ਕੋ ਖਮਿਆਜਾ ਭੁਗਤ ਰਹੇ ਹਾਂ। ਜੋ ਸਾਡੇ ਸਿੱਖਾਂ ਨਾਲ, ਸਿੱਖ ਕੌਮ ਨਾਲ, ਪੰਜਾਬੀਆਂ ਨਾਲ ਉੱਥੇ ਜੋ ਧੱਕੇ, ਜ਼ੁਲਮ, ਜੋ ਵੀ ਉੱਥੇ ਤਸ਼ੱਦਦ ਹੋ ਰਿਹਾ ਆ, ਉਹ ਇਹੀ ਕਿ ਅਸੀਂ ਆਪਣਾ ਜੇਕਰ ਉਦੋਂ ਆਜ਼ਾਦ ਖਿੱਤਾ ਲੈ ਲੈਂਦੇ, ਆਜ਼ਾਦ ਪੰਜਾਬ ਜਦੋਂ ਆਜ਼ਾਦ ਸੀ, ਮਤਲਬ ਰਣਜੀਤ ਸਿੰਘ ਦੇ ਜ਼ਮਾਨੇ ਦੇ ਵਿੱਚ ਤੇ ਇੱਕ ਬਹੁਤ ਵੱਡੀ ਪਾਵਰ ਸੀ। ਕਿੰਨਾ ਚਿਰ ਰਾਜ ਕੀਤਾ ਸੀ ਸਿੱਖ ਰਾਜ? ਸਿੱਖ ਤੌਰ ਤੇ ਵੀ ਔਰ ਲਿਆ ਨਾਲ ਮਤਲਬ ਮੰਨਿਆ ਜਾਂਦਾ ਸੀ ਪੰਜਾਬ। ਬਿਲਕੁਲ। ਔਰ ਅੰਗਰੇਜ਼ਾਂ ਨੂੰ ਰੋਕਿਆ ਔਰ ਆਪਣੇ ਆਪ ਮਤਲਬ ਆਪਣਾ ਮਨਵਾਇਆ। ਤੇ ਜ਼ਾਹਿਰ ਕਿ ਫਿਰ ਉਹ ਬੰਦਾ ਆਪਣਾ ਪਿਛੋਕੜ ਤੇ ਨਹੀਂ ਨਾ ਭੁੱਲ ਸਕਦਾ। ਅੱਛਾ ਜੀ, ਹੁਣ ਤੁਸੀਂ ਇਹ ਦੱਸੋ, ਬਿਲਕੁਲ ਗੈਰ ਜਾਨਬਦਾਰ ਹੋ ਕੇ ਤੁਹਾਨੂੰ ਪਾਕਿਸਤਾਨ ਕਿਸ ਤਰ੍ਹਾਂ ਦਾ ਲੱਗਿਆ? ਆਏ ਹਾਏ। ਪਾਕਿਸਤਾਨ ਦੇ ਲੋਕ ਕਿਹੋ ਜਿਹੇ ਲੱਗੇ? ਤੁਸੀਂ ਸ਼ਬਦਾਂ ਵਿੱਚ ਬਿਆਨ ਬਣਾਉਣਾ ਚਾਹੁੰਦੇ ਹੋ? ਹਾਂਜੀ ਬਿਲਕੁਲ। ਸ਼ਬਦਾਂ ਵਿੱਚ ਸਾਡੇ ਕੋਲ ਸ਼ਬਦ ਨਹੀਂ ਹੈ। ਅੱਛਾ। ਬਹੁਤ ਸਾਡੇ ਕੋਲ ਸ਼ਬਦ ਨਹੀਂ ਹੈ ਵੀ ਜਿਹੜੇ ਸ਼ਬਦਾਂ 'ਚ ਬਿਆਨ ਕਰ ਸਕੀਏ। ਤੇ ਦਿਲ ਵਿੱਚੋਂ ਤੁਸੀਂ ਸਾਨੂੰ ਦੇਖੋਗੇ ਤੇ ਮੇਰੇ ਖਿਆਲ ਹੈ ਹੁਣ ਵੀ ਹੱਥ ਰੱਖ ਦੇਖੋ, ਧੜਕਣ ਸਾਡੀ ਅੱਗੇ ਨਾਲੋਂ ਤੇਜ਼ ਆ। ਤੁਹਾਡੀ ਮੁਹੱਬਤ, ਤੁਹਾਡਾ ਪਿਆਰ, ਤੁਹਾਡੇ ਵੱਲੋਂ ਦਿੱਤਾ ਸਤਿਕਾਰ ਸਾਡੇ ਲਈ ਇੱਕ ਅਭੁੱਲ ਯਾਦਾਂ ਨੇ। ਮੈਂ ਕਿਹਾ ਜੀ, ਸੇਵਿਆਂ 'ਚ ਜਾ ਕੇ ਅਸੀਂ ਤਾਂ ਸੜ ਜਾਾਂਗੇ ਤਾਂ ਸਾਡੇ ਸਾੜਦੇ ਨੇ ਮਰਨ ਤੋਂ ਬਾਅਦ, ਪਰ ਤੁਹਾਡੀ ਯਾਦਾਂ ਸਾਡੇ ਦਿਲਾਂ 'ਚ ਉਸੇ ਤਰ੍ਹਾਂ ਸਾਡੀ ਰੂਹ ਦੇ ਨਾਲ ਜਾਣਗੀਆਂ। ਇੰਡੀਆ ਦੇ ਤੁਹਾਡੇ ਵਿੱਚ ਪਿਆਰ ਪ੍ਰੋਪਗੈਂਡਾ ਕੀਤਾ ਜਾਂਦਾ ਹੈ ਕਿ ਉੱਥੇ ਬੇਅਮਨੀ ਹੈ, ਉੱਥੇ ਕੋਈ ਗੈਰ ਮੁਲਕੀ ਨਹੀਂ ਜਾ ਸਕਦਾ। ਮੈਂ ਤੁਹਾਡੇ ਸਵਾਲ ਨੂੰ ਇੱਕ ਨੂੰ ਟੋਕਦਾ ਵਿੱਚੋਂ ਅਜੇ। ਹਾਂ। ਅਸੀਂ 15 ਤਰੀਕ ਨੂੰ ਇੱਥੇ ਆਏ ਹਾਂ, ਸਾਡੇ ਨਾਲ ਕੋਈ ਸਿਕਿਉਰਿਟੀ ਨਹੀਂ, ਕੋਈ ਸਿਕਿਉਰਿਟੀ ਸਾਡੇ ਨਾਲ ਨਹੀਂ। ਅਸੀਂ ਖੁੱਲ੍ਹੇਆਮ ਘੁੰਮ ਰਹੇ ਹਾਂ, ਰਾਤ ਨੂੰ 12 ਵਜੇ ਤੱਕ ਘੁੰਮਦੇ ਰਹੇ, ਸਵੇਰੇ 6-7 ਵਜੇ ਨਿਕਲ ਜਾਂਦੇ ਹਾਂ। ਤੁਹਾਡੇ ਵੱਲੋਂ ਪਿਆਰ ਤੇ ਅੱਜ ਤਰੀਕ ਨਹੀਂ ਹੈ ਜੀ, ਅੱਜ ਤਰੀਕ ਨਹੀਂ ਹੋ ਗਈ 26 15 ਤੋਂ ਲੱਗ ਕੇ 26 ਤੱਕ 27 ਨੂੰ ਸਾਡੀ ਫੇਰ ਦਾਵਤ ਹੈਗੀ। ਅਸੀਂ ਬ੍ਰੇਕਫਾਸਟ ਤੋਂ ਇਲਾਵਾ ਅਸੀਂ ਇੱਕ ਪੈਸੇ ਦਾ ਬਾਹਰੋਂ ਨਹੀਂ ਖਾਧਾ। ਤੁਹਾਡੇ ਸੱਜਣਾ ਵੱਲੋਂ ਦਾਵਤਾਂ ਜਿਹੜੀਆਂ ਨੇ ਉਹੀ ਨੇ, ਅਸਲੀਅਤ ਹੈ। ਕੱਲ੍ਹ ਨੂੰ ਫੇਰ ਸਾਡੀ ਦਾਵਤ ਆ, ਪਰਸੋਂ ਫੇਰ ਆ, ਅੱਜ ਸ਼ਾਮੀ ਹੈਗੀ ਹੈ ਨਾ। ਅਸੀਂ ਤਾਂ ਇਹ ਕਹਿੰਦੇ ਵੀ ਟਿਕਟ ਹੋਰ 2 ਮਹੀਨੇ ਦੇ ਵਧਾ ਲਈਏ, ਵੀ ਸਾਡੇ ਕਿਹੜੇ ਪੈਸੇ ਲੱਗਣੇ। ਦਾਵਤ ਤੁਹਾਡਾ ਪਿਆਰ ਪ੍ਰੇਮ ਹੀ ਇੰਨਾ ਹੈ ਵੀ। ਨਾਲ ਦੂਜੀ ਗੱਲ ਜੀ, ਸਾਡੀ ਹੈ ਜਿਹੜੀ ਇੱਥੇ ਧਰਤੀ ਤੇ ਆ ਕੇ ਸਾਨੂੰ ਸਕੂਨ ਮਿਲਦਾ। ਸਾਡੇ ਪੀਰਾਂ ਪੈਗੰਬਰਾਂ ਦੀ, ਗੁਰੂਆਂ ਦੀ ਧਰਤੀ ਆ। ਸਾਡੇ ਇੱਥੇ ਜਨਮ ਸਥਾਨ ਇਸ ਧਰਤੀ ਤੇ ਹੋਇਆ, ਤੇ ਸਾਡੀ ਸਿੱਖ ਰਾਜ ਦੀਆਂ ਨਿਸ਼ਾਨੀਆਂ ਇੱਥੇ ਆਪਾਂ ਲਾਹੌਰ ਦੇ ਵਿੱਚ ਤੁਹਾਡੇ ਕੋਲੋਂ ਜਿਹੜੀ ਹੈ ਸ਼ਬਦਾਂ 'ਚ ਇਸ ਵਾਸਤੇ ਪੁੱਛਿਆ ਕਿ ਤੁਹਾਡੀਆਂ ਇਹ ਗੱਲਾਂ ਦੁਨੀਆ ਜਹਾਨ ਤੇ ਜਿਹੜੇ ਸਿੱਖ ਬੈਠੇ ਉਹਨਾਂ ਵਾਸਤੇ ਪੈਗਾਮ ਹੈ। ਬਿਲਕੁਲ ਜੀ, ਅਸੀਂ ਤਾਂ ਇਹ ਕਹਿੰਦੇ। ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ, ਇਸ ਆਪਣਾ ਕਹਿ ਲਈਏ ਪੰਜਾਬ ਦੀ, ਲਹਿੰਦੇ ਪੰਜਾਬ ਦੀ, ਸਾਨੂੰ ਸੱਜਣ ਨੇ ਗੱਲ ਕੀਤੀ ਸੀ ਵੀ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ 'ਚ ਕੀ ਫਰਕ ਹੈ। ਮੈਂ ਕਿਹਾ ਹੁਣ ਇੰਨਾ ਫਰਕ ਪੈ ਗਿਆ, ਜਿਹੜਾ ਲਹਿੰਦਾ ਪੰਜਾਬ ਸੀ ਉਹ ਚੜ੍ਹਦੇ ਤੇ ਉੱਪਰੋਂ ਚੜ੍ਹਦਾ ਹੋ ਗਿਆ। ਹੁਣ ਲਹਿੰਦਾ ਨਹੀਂ, ਇਹ ਚੜ੍ਹਦੇ ਤੋਂ ਵੀ ਚੜ੍ਹਦਾ ਪੰਜਾਬ ਹੈ, ਕਿਉਂਕਿ ਇਹ 'ਚ ਮੁਹੱਬਤ ਬੜੀ। ਦੇਖੋ, ਆਪਣਾ ਕਲਚਰ ਇੱਕ ਹੈ, ਬੋਲੀ ਇੱਕ ਹੈ, ਖਾਣਾ ਇੱਕ ਹੈ, ਪਹਿਰਾਵਾ ਇੱਕ ਹੈ, ਮਹਿਮਾਨ ਨਵਾਜ਼ੀ ਇੱਕ ਹੈ। ਇਸ ਕਰਕੇ ਦੂਜੀ ਸਭ ਤੋਂ ਵੱਡੀ ਤੜਫ ਇੱਕ ਵੱਡੀ ਇਹ ਹੈ ਵੀ 47 'ਚ ਕੁਝ ਇੱਥੋਂ ਛੱਡ ਕੇ ਉੱਥੇ ਗਏ, ਕੁਝ ਉੱਧਰੋਂ ਛੱਡ ਕੇ ਇੱਥੇ ਆਏ। ਕੱਲ੍ਹ ਵੀ ਮੈਨੂੰ ਇੱਕ ਸਵਾਲ ਕੀਤਾ ਉਹਨੇ
ਵੀ ਤੁਸੀਂ ਬਜ਼ੁਰਗ ਲੋਕ ਕੀ ਕਿਉਂ ਆਉਨੇ ਹੋ। ਅਸੀਂ ਆਪਣਾ ਗੁਆਚਾ ਲੱਭਣ ਆਉਨੇ ਆ। ਇੱਥੋਂ ਵਾਲੇ ਵੀ ਗੁਆਚਾ ਲੱਭਦੇ ਨੇ। ਹੁਣ ਬਜ਼ੁਰਗ ਸਾਨੂੰ ਜਲੰਧਰ ਵਾਲੇ ਮਿਲੇ ਨੇ, ਉਹ ਆਪਣੇ ਗੁਆਚੇ ਨੂੰ ਲੱਭਦੇ ਨੇ ਵੀ ਕਿਉਂ ਸਾਡੇ ਪਿੰਡ ਦਾ ਮਿਲ ਜਵੇ, ਕੋਈ ਦਿਨ ਸਾਡੀ ਗੱਲਬਾਤ ਹੋ ਜਵੇ। ਉਹ ਰੂਹਾਂ ਜਿਹੜੀਆਂ ਆਵਾਜ਼ਾਂ ਨੇ ਨਾ ਉਹ ਉਹਨਾਂ ਨੂੰ ਸੁਣਨਾ ਚਾਹੁੰਦੇ, ਅਸੀਂ ਵੀ ਸੁਣਨਾ ਚਾਹੁੰਦੇ ਆ ਉਹਨਾਂ ਨੂੰ ਵੀ ਸਾਡੇ ਬਜ਼ੁਰਗ ਆਏ ਨਾ ਜੀ ਜਲੰਧਰ ਜੀ। ਤੋਂ, ਸਾਰੀ ਉਮਰ ਇਹ ਕਹਿੰਦੇ ਰਹੇ ਪਿਛਲੀ ਦੇਸ਼ ਦੀ ਇਹ ਗੱਲ, ਦੇਸ਼ ਦੀ ਇਹ ਗੱਲ। ਮੈਂ ਕਹਿੰਦਾ ਇਹ ਵੀ ਜਲੰਧਰ ਦੇਸ਼ ਤੋਂ, ਤੇ ਇਹ ਵੀ ਉਹ ਜਲੰਧਰ ਕਹਿੰਦੇ ਤੋਂ। ਨਹੀਂ, ਕਿਸੇ ਦੇਸ਼ ਦੀ ਇਹ ਗੱਲ। ਜਲੰਧਰ ਦੇ ਸੰਬੰਧਤ ਹੈ ਜੀ। ਬੱਚੋ ਕਿਸੇ ਏਰੀਏ ਤੋਂ। ਅੱਛਾ, ਅਸੀਂ ਵੀ ਜਲੰਧਰ ਤੋਂ ਜੀ। ਤੁਸੀਂ ਕਿਹੜੀ ਜਗ੍ਹਾ ਤੋਂ ਜੀ? ਅਸੀਂ ਇਹ ਨਕੋਦਰ ਸਬ ਡਿਵੀਜ਼ਨ ਪੈਂਦੀ ਆ ਜਲੰਧਰ ਡਿਸਟ੍ਰਿਕਟ ਦੇ ਵਿੱਚ, ਤੇ ਤਹਿਸੀਲ ਨਕੋਦਰ ਉਹਦੇ ਲਾਗੇ ਪਿੰਡ ਹੈ ਛੋਟਾ ਜਿਹਾ ਹੀਰਾ ਅੱਛਾ ਜੀ, ਉੱਥੋਂ ਆ। ਸਾਡੇ ਬਜ਼ੁਰਗ ਜੀ ਮਰਸੀਆਂ ਦੇ ਕੋਲ ਇੱਕ ਪਿੰਡ ਸੀ ਮਹਿਮੂਵਾਲ, ਮਹਿਮੂਵਾਲ ਯੂਸਫਪੁਰ ਜੀ। ਉੱਥੋਂ ਉੱਠ ਕੇ ਨੇ ਤੇ ਪਾਕਿਸਤਾਨ ਦੇ ਵਿੱਚ ਸਾਡੇ ਆਏ। ਇੱਕ ਫਜ਼ਲਦੀਨ ਗਾਉਂਦੇ ਹੁੰਦੇ ਆ ਇੱਥੇ, ਉਹਦੇ ਅਲਗੋਜਿਆਂ ਨਾਲ ਪਹਿਲਾਂ ਗਾਉਂਦੇ ਹੁੰਦੇ ਸੀ ਬਜ਼ੁਰਗ। ਉਹਨਾਂ ਨੂੰ ਸਾਡੇ ਪਿੰਡ ਤੇ ਫਜ਼ਲਦੀਨ ਸਾਦੇ, ਕਿਉਂਕਿ ਉਹ ਸਾਡੇ ਪਿੰਡ ਨਾਲ ਤਾਲੁਕਾਤ ਰੱਖਦੇ ਆ। ਅੱਛਾ। ਫਜ਼ਲਦੀਨ ਉਹਨਾਂ ਦਾ ਨਾਂ ਆ। ਉਹ ਤੁਹਾਡੇ ਪੰਜਾਬੀ ਦਾ ਮਰਸੀਆਂ ਦੇ ਕਾਫੀ ਗਾਉਂਦੇ ਨਕਲੀਏ, ਨੇ। ਮਰਸੀਆਂ ਦੇ ਨਕਲੀਏ ਨੇ, ਉਹ ਪੂਰੇ ਪੰਜਾਬ 'ਚ ਮਸ਼ਹੂਰ ਸੀ। ਕੇਸਰ ਬੱਗੜ ਇਸ ਤਰ੍ਹਾਂ ਤੁਸੀਂ ਨਹੀਂ ਜਾਣਦੇ, ਤੁਹਾਡੇ ਬਜ਼ੁਰਗ ਜਾਣਦੇ ਹੋ। ਤੁਸੀਂ ਉੱਥੇ ਜੰਪਲ ਹੋ ਤੁਹਾਡੇ ਨਹੀਂ ਜੀ, ਮੈਂ ਇੱਥੋਂ ਦੀ ਜੰਪਲ, ਮੇਰੇ ਵਾਲ ਸਾਹਿਬ ਬਾਲ ਤੋਂ ਉਹ ਸੁਣਾਉਂਦੇ ਗੱਲਾਂ ਹੈ। ਉਹ ਸਾਰੀ ਗੱਲ। ਨਾਲੇ ਇਹਨਾਂ ਪਿੱਛੇ ਜੇ ਵਿਜ਼ਿਟ ਵੀ ਕੀਤੇ ਨਾ ਇੱਕ ਦੋ। 2005 ਚ ਫਿਰ ਮੈਂ ਇੰਡੀਆ ਗਿਆ, ਆਪਣਾ ਬਾਈ ਪਿੰਡ ਵੀ ਦੇਖਿਆ ਜਾ ਕੇ। ਬਸ ਇੰਨਾ ਹੀ ਫਰਕ ਹੈ ਜੇ ਤੁਹਾਡੇ ਬਜ਼ੁਰਗ ਆਪਣੀ ਜ਼ਿਆਦਾ ਲੱਭਦੇ ਨੇ, ਅਸੀਂ ਇੱਥੇ ਆਪਣੇ ਬਜ਼ੁਰਗਾਂ ਦੀਆਂ ਜ਼ਿਆਦਾ ਲੱਭਣ ਨੂੰ ਗੁਆਚਿਆ ਹੋਇਆ ਉਹ ਲੱਭਣ ਜਦੋਂ ਨੂੰ। ਤੁਹਾਡੀ ਮੁਹੱਬਤ ਦੇਖਦੇ ਆ ਹਾਂਜੀ। ਫਿਰ ਦਿਲ ਕਰਦਾ ਕਿ ਦੁਬਾਰਾ ਫੇਰ ਜਾਈਏ। ਤੁਸੀਂ ਜਬ ਆਓ ਜੀ, ਹਮੇਸ਼ਾ ਆਉਂਦੇ ਰਹੋ ਤੇ ਤੁਹਾਨੂੰ ਲੋਕ ਇੱਥੇ ਇੰਜ ਜੀ ਆਇਆਂ ਨੂੰ ਆਖਣਗੇ। ਬਿਲਕੁਲ ਜੀ, ਤੁਹਾਡਾ ਆਪਣਾ ਘਰ ਹੈ ਆਪਣਾ। ਤੁਹਾਡੇ ਦਿੱਤੇ ਪਿਆਰ ਦਾ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੇ। ਠੀਕ ਹੈ ਜੀ। ਜੋ ਕੁਝ ਤੁਸੀਂ ਅੱਛਾ ਰਾਣਾ ਸਾਹਿਬ, ਇਹ ਆਪਣੇ ਭਰਾ ਆਪਣੇ ਮਹਿਮਾਨ ਹੀ ਨੇ, ਠੀਕ ਹੈ, ਤੇ ਜਿੰਨੇ ਤੱਕ ਇਹ ਇੱਥੇ ਨੇ ਤੁਸੀਂ ਸਾਡੇ ਨਾਲ ਹੀ ਰਹਿਣਾ ਹੈ। ਅੱਛਾ ਜੀ, ਠੀਕ ਹੈ ਜੀ।